अस्सलामुअलैकुम, सत श्री अकाल। तुसी देख रहे हो पंजाबी प्रचार टीवी और मैं हाँ इरफान समोर। करतारपुर साहब असी मौजूद हाँ। मेरे नाल एक फैमिली मौजूद है, इन्हां नाल गलबात करने आ, इन्हां दे विचार तुहाडे नाल सांझे करने आ। सत श्री अकाल जी। सत श्री अकाल। पाकिस्तान च तुहानू वैलकम कहने जी। थैंक यू वेरी मच। किदां दा लगा? बहुत वधिया लग रहा है, बहुत वधिया सब बनया होया है, फैसिलिटीज़ बहुत वधिया ने, कोई डिफरेंस नहीं लग रहा है। वैसे गलबात लैंगवेज सब सेम है, खाना पीना सब सेम है, काफ़ी वधिया वेलकम मिलिया सो फार। की नाम है आप जी दा? अमरजीत सिंह। अच्छा, तो फैमिली का थोड़ा इंट्रोडक्शन करवा। ये मेरे मदर ने, इन्हों का नाम है जसबीर कौर, डैड ने, इन्हों का नाम है देविंदर सिंह। माता जी कैसा लगा? बहुत अच्छा लग्या, बहुत अच्छा लग्या देख के, सब लोगों को मिल जुल के बहुत अच्छा लग्या। मम्मी ज़्यादा नहीं कर। अच्छा ठीक है। ते अच्छा ते अपना तुसी दसो जी की नाम आ, कैसा लगा इत्थे आके? बहुत अच्छा लग्या जी, बहुत वधिया लग्या, बहुत अच्छा माहौल है, सब कुछ ठीक ठाक है। आए कित्थों जी? ਅਸੀਂ ਚੰਡੀਗੜ੍ਹ ਤੋਂ। ਚੰਡੀਗੜ੍ਹ ਤੋਂ। पंजाब की कैपिटल है वैसे, इंडियन पंजाब की कैपिटल हैगे। इंडियन पंजाब दा कैपिटल है चंडीगढ़। हाँ जी हाँ जी हाँ जी। ते क्रेडिट किन्नू ਜਾਂਦਾ ਹੈ ਤੁਹਾਨੂੰ ਲਿਆਉਣ ਦਾ ਸਾਰਿਆਂ ਨੂੰ? क्रेडिट किस नू जानदा है? सारे मिल के ही आए हैं आई गैस, सब नू ही जानदा जिन्हों ने भी काम किया पोलिटिकल लैवल ते आई गैस। ਤੁਹਾਡੇ ਤਿੰਨਾਂ ਚੋਂ साढ़े तिना चो मैंने लग्या इत्थे इन जनरल तुसी कह रहे हो खोलण दे लई। ਤੁਹਾਡੇ ਤਿੰਨਾਂ ਚੋਂ ਇੱਥੇ ਆਉਣ ਦਾ ਕ੍ਰੈਡਿਟ मैनू मैं काफ़ी इंटरस्टिड सीगा जदों रीओपन होया ते मैं कहा चलो यार आपां हो के आईए। वैसे दूसरी बारी आ रहे ने। ਤੁਸੀਂ ਪਹਿਲੀ ਵਾਰ ਵੀ ਆਏ? ਅਸੀਂ ਪਹਿਲੀ ਵਾਰੀ ਆਏ ਸੀ, ਇੱਥੇ ਹੀ? ਇੱਥੇ ਆਏ ਸੀ। ਤੇ ਉਦੋਂ ਕਿਦਾਂ ਦਾ ਸੀ ਤੇ ਹੁਣ ਕਿਦਾਂ ਦਾ ਵਾ? ਉਧਰ ਅੱਛਾ ਸੀ, ਹੁਣ ਵੀ ਅੱਛਾ ਹੈ, ਉਦਾਂ ਹੀ ਹੈ। ਬਹੁਤ ਅੱਛੇ ਬਣੇ ਹੋਏ ਹੈ। कुछ चीज़ां कह रहे ने नवियां लगियां होईयां। ਨਵੀਆਂ ਲੱਗੀਆਂ ਨੇ ਕਿਹੜੀਆਂ? ਅੰਦਰ ਦਰਬਾਰ ਸਾਹਿਬ ਅੰਦਰ ਕਾਰਪਟ ਨੀਚੇ ਨਵੇਂ ਵਿਛਾਏ ਦੇ ਨੇ, ਪਰਦੇ ਨਵੇਂ ਲੱਗੇ ਦੇ ਨੇ, ਅੱਛਾ ਲੱਗਿਆ ਦੇਖ ਕੇ। ਠੀਕ। ਤੇ ਆਪਣਾ ਪਹਿਲਾਂ ਜਦੋਂ ਆਏ ਸੀ ਤੇ ਇੱਥੇ ਕੋਈ ਲੋਕਾਂ ਨਾਲ ਮਿਲੇ ਜੁਲੇ ਸੀ ਪਾਕਿਸਤਾਨੀਆਂ ਨਾਲ? ਨਹੀਂ ਖਾਸ ਨਹੀਂ ਮਿਲੇ ਸੀ। ਕਿਉਂ ਡਰ ਲੱਗਦਾ ਸੀ ਪਾਕਿਸਤਾਨੀ? ਨਹੀਂ ਕਿ ਜਲਦੀ ਜੈਸਾ ਨਾ ਕੋਈ ਮਿਲੇ ਨਹੀਂ ਸਮਝਾਦਾ। ਅੱਛਾ। ਹਾਂ। ਤੇ ਤੁਸੀਂ ਆਉਂਦੇ ਰਹਿੰਦੇ ਜਾਂ ਤੁਸੀਂ ਵੀ ਪਹਿਲੀ ਵਾਰ ਆਏ? मैं सेकंड टाइम आ रहे हैं, पहले आया ਸੀ ਇਕੱਠੇ। ਮਾਤਾ ਜੀ ਦੇ ਨਾਲ ਹੀ ਆਏ ਸੀ? ਹਾਂ ਮਾਤਾ ਜੀ ਦੇ ਨਾਲ ਆਏ ਸੀ। ਤੇ ਹੁਣ ਭਾਜੀ ਤੁਹਾਨੂੰ ਲੈ ਕੇ ਆਏ ਨੇ ਜਾਂ ਰਾਜ਼ੀ ਖੁਸ਼ੀ ਨਾਲ ਆ ਗਏ ਹੋ ਜਾਂ ਇਹਨਾਂ ਨੇ ਫੋਰਸ ਕੀਤਾ ਕਿ ਨਹੀਂ ਚੱਲ? ਨਹੀਂ ਫੋਰਸ ਨਹੀਂ ਕੀਤਾ, ਖੁਸ਼ੀ ਨਾਲ ਆਏ, ਦਰਸ਼ਨ ਕਰਨ ਆਏ। ਤੁਸੀਂ ਦੱਸੋ ਜੀ। ਖੁਸ਼ੀ ਨਾਲ ਆਏ, ਦਰਸ਼ਨ ਕਰਨ ਵਾਸਤੇ ਆਏ ਆ। ਅੱਛਾ ਜੀ। ਹਾਂਜੀ। ਤੇ ਤੁਹਾਡਾ ਫਸਟ ਟਾਈਮ ਹੈ ਭਾਜੀ? मेरा फर्स्ट टाइम है हाँ जी, मैं लास्ट टाइम नहीं आया। ਤੇ ਕਰਦੇ ਕੀ ਹੋ ਆਪ ਜੀ? मैं IT ਦੇ ਵਿੱਚ ਕੰਮ ਕਰਦਾ, ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ। ਅੱਛਾ ਜੀ। ਫਿਰ ਤਾਂ ਉੱਥੇ ਬੈਠੇ ਤੁਸੀਂ ਬਟਨ ਮਾਰਿਆ ਤੇ ਤੁਸੀਂ ਅਪਲਾਈ ਕਰ ਦਿੱਤਾ? ਐਗਜ਼ੈਕਟਲੀ ਹਾਂ, ਕਾਫੀ ਸਿੰਪਲ ਪ੍ਰੋਸੈਸ ਹੈਗਾ, ਆਨਲਾਈਨ ਆਪਣਾ ਅਪਲਾਈ ਕਰੋ ਤੇ ਬਸ ਉਸ ਤੋਂ ਬਾਅਦ ਜੋ ਉਹਨਾਂ ਨੇ ਪ੍ਰੋਸੈਸ ਕਰਨਾ ਹੈ ਫੋਲੋ, ਬਸ ਉਸ ਤੋਂ ਬਾਅਦ ਫਿਰ ਆ ਜਾਂਦਾ। ਅੱਛਾ ਮੇਰੇ ਇੱਕ ਭਰਾ ਨੇ ਚੜ੍ਹਦੇ ਪੰਜਾਬ ਤੋਂ ਰਾਬਤਾ ਕੀਤਾ ਸੀਗਾ ਮੇਰੇ ਨਾਲ ਫੇਸਬੁੱਕ ਤੇ ਪੁੱਛ ਰਿਹਾ ਸੀਗਾ ਪ੍ਰੋਸੈਸ ਕੀ ਆ, ਕਰਤਾਰਪੁਰ ਸਾਹਿਬ ਆਉਣ ਦਾ ਕੀ ਪ੍ਰੋਸੈਸ ਆ ਤੇ ਉਧਰ ਜਨਮ ਅਸਥਾਨ ਨਨਕਾਣਾ ਸਾਹਿਬ ਜਾਣ ਦਾ ਵੀਜ਼ਾ ਲੈ ਕੇ ਜਾਣ ਦਾ ਕੀ ਪ੍ਰੋਸੈਸ ਆ। ਤੇ ਥੋੜਾ ਜਿਹਾ ਤੁਸੀਂ ਪ੍ਰੋਸੈਸ ਦੱਸ ਦਿਓ ਤਾਂ ਕਿ ਉਹਨਾਂ ਨੂੰ ਕਲੀਅਰ ਹੋ ਜਾਏ। ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਆਉਣਾ ਚਾਹੁੰਦੇ ਨੇ ਲੇਕਿਨ ਉਹਨਾਂ ਨੂੰ ਕੋਈ ਕਨਫਿਊਜ਼ਨ ਹੈ ਜਾਂ ਗਾਈਡਲਾਈਨ ਸਹੀ ਪ੍ਰੋਪਰ ਨਹੀਂ ਹੈ, ਤੇ ਉਹਨਾਂ ਨੂੰ ਥੋੜਾ ਜਿਹਾ ਗਾਈਡ ਕਰ ਦਿਓ। ਸੋ ਨਨਕਾਣਾ ਸਾਹਿਬ ਦਾ ਤੇ ਮੈਨੂੰ ਕੁਝ ਜ਼ਿਆਦਾ ਆਈਡੀਆ ਨਹੀਂ ਹੈ। ਆਈ ਥਿੰਕ ਉਸਦਾ ਵੀਜ਼ਾ ਅਪਲਾਈ ਕਰਨਾ ਪੈਂਦਾ ਹੋਏਗਾ ਦਿੱਲੀ ਜਾ ਕੇ, ਜੋ ਵੀ ਹੈ ਹਾਈ ਕਮਿਸ਼ਨ ਪਾਕਿਸਤਾਨ ਦਾ। ਜਿਹੜਾ ਕਰਤਾਰਪੁਰ ਸਾਹਿਬ ਹੈ ਉਹ ਕਾਫੀ ਸਿੰਪਲ ਪ੍ਰੋਸੈਸ ਹੈ। ਆਪਣਾ ਉਹਨਾਂ ਨੇ ਆਨਲਾਈਨ ਪੋਰਟਲ ਬਣਾਇਆ ਹੋਇਆ ਇੰਡੀਆ ਦੇ ਵਿੱਚ, ਇੱਕ ਪ੍ਰਕਾਸ਼ ਪੁਰਬ 550 ਨਾਮ ਦੀ ਵੈਬਸਾਈਟ ਹੈ, ਉਸ 'ਤੇ ਜਾ ਕੇ ਤੁਸੀਂ ਆਪਣਾ ਰਜਿਸਟਰ ਕਰਵਾਉਣਾ ਹੁੰਦਾ। ਪ੍ਰਕਾਸ਼ ਪੁਰਬ 550? ਹਾਂਜੀ 550। ਉਸ 'ਤੇ ਜਾ ਕੇ ਤੁਸੀਂ ਆਪਣਾ ਰਜਿਸਟਰ ਕਰਵਾਓ ਤੇ ਤੁਹਾਨੂੰ ਉਸ ਤੋਂ ਬਾਅਦ ਇੱਕ ਵੈਰੀਫਿਕੇਸ਼ਨ ਕਰਦੇ ਨੇ ਉਹ ਆਪਣਾ। ਵੈਰੀਫਿਕੇਸ਼ਨ ਤੋਂ ਬਾਅਦ ਫਿਰ ਉਹ ਆਨਲਾਈਨ ਇੱਕ ਇਲੈਕਟ੍ਰੋਨਿਕ ਟਰੈਵਲ ਆਥੋਰਾਈਜੇਸ਼ਨ ETA ਆ ਜਾਂਦਾ ਹੈ, ਬਸ ਉਹ ਤੁਸੀਂ ਲੈ ਕੇ ਆਪਣਾ ਬਾਰਡਰ ਟਰਮੀਨਲ 'ਤੇ ਆਓ ਤੇ ਉਸ 'ਤੇ ਸਟੈਂਪ ਕਰ ਦਿੰਦੇ ਨੇ ਇਮੀਗ੍ਰੇਸ਼ਨ ਦੀ। ਅੱਛਾ, ਇਹ ਈਜ਼ੀ ਜਿਹਾ ਪ੍ਰੋਸੈਸ ਹੈ ਜਾਂ ਮਤਲਬ ਕੋਈ ਵੀ ਬੰਦਾ ਕਰ ਸਕਦਾ ਜਾਂ ਕੋਈ ਕਿਸੇ ਜਾਣਨ ਵਾਲੇ ਕੋਲ ਕਰਾਉਣਾ ਪੈਂਦਾ, ਮੁਸ਼ਕਿਲ ਆ? ਨਹੀਂ, ਜੇ ਤੁਸੀਂ IT ਵਗੈਰਾ ਵਿੱਚ ਜਾਂ ਕੰਪਿਊਟਰ ਨੂੰ ਯੂਜ਼ ਕਰਨਾ ਜਾਣਦੇ ਹੋ ਤੇ ਬਹੁਤ ਈਜ਼ੀ ਹੈ। ਸਿਰਫ ਇੱਕ ਪਾਸਪੋਰਟ ਤੇ ਇੱਕ ਫੋਟੋਗ੍ਰਾਫ ਅਪਲੋਡ ਕਰਨੀ ਹੁੰਦੀ ਹੈ ਤੇ ਕੁਝ ਕੁਐਸਚਨਸ ਦਾ ਆਨਸਰ ਕਰਨਾ ਹੁੰਦਾ ਫਾਰਮ ਆਨਲਾਈਨ, ਬਸ। ਅੱਛਾ, ਤੇ ਜਿਹੜੇ ਕਿਸਾਨ ਖੇਤੀਬਾੜੀ ਕਰਦੇ ਆ, ਮੋਬਾਈਲ ਇਸਤੇਮਾਲ ਕਰਦੇ ਆ, ਲੈਪਟਾਪ ਤੇ ਨਹੀਂ ਹੈਗਾ, ਮੋਬਾਈਲ ਹੈਗੇ, ਤੇ ਉਹ ਕਰ ਸਕਦੇ ਆ? ਮੇਰੇ ਹਿਸਾਬ ਨਾਲ ਕਰ ਸਕਦੇ ਆ। ਅੱਜ ਕੱਲ੍ਹ ਸਭ ਇਸ ਮੋਬਾਈਲ ਵਿੱਚ ਤੇਜ਼ ਆ ਤੇ ਕਰ ਹੀ ਲੈਣਗੇ ਮੇਰੇ ਹਿਸਾਬ ਦੇ ਨਾਲ ਤੇ। ਹਾਂਜੀ। ਤੇ ਤੁਸੀਂ ਇਹ ਦੱਸੋ ਇੱਥੇ ਦੇ ਇੰਤਜ਼ਾਮਾਤ ਵਗੈਰਾ ਕਿੱਦਾਂ ਦੇ ਲੱਗੇ? ਬਹੁਤ ਵਧੀਆ ਲੱਗੇ ਇੰਤਜ਼ਾਮਾਤ, ਕਾफ़ी ਵਧੀਆ ਪ੍ਰੋਪਰਲੀ ਆਪਣਾ ਬਣਾਇਆ ਹੋਇਆ ਹੈ, ਕਾफ़ी ਸਾਫ ਸਫਾਈ ਹੈ, ਕਾफ़ी ਪ੍ਰੋਪਰ ਮੇਨਟੇਨ ਹੈ ਤੇ ਆਪਣਾ ਲੰਗਰ ਹੈ, ਕਾफ़ी ਸਵਾਦ ਲੱਗਿਆ ਸਾਨੂੰ ਇੱਥੇ ਲੰਗਰ।
ਕਾਫੀ ਸਾਫ ਸਫਾਈ ਲੱਗੀ, ਮਤਲਬ ਕਾਫੀ ਵੈਲ ਮੇਨਟੇਨਡ ਹੈ, ਕਾਫੀ ਵਧੀਆ ਲੱਗਦਾ ਆ ਕੇ, ਕਾਫੀ ਪੀਸਫੁਲ, ਤੁਹਾਨੂੰ ਲੱਗਦਾ ਹੈ ਕਿ ਹਾਂ ਕਾਫੀ ਵਧੀਆ ਜਗ੍ਹਾ ਤੇ ਤੁਸੀਂ ਵਿਜ਼ਿਟ ਕਰ ਰਹੇ ਹੋ। ਹਾਂਜੀ। ਅੱਛਾ, ਇੰਡੀਆ ਆਈਟੀ ਚ ਸੁਣਿਆ ਵਾ ਕਾਫੀ ਤਰੱਕੀ ਕਰ ਰਿਹਾ ਵਾ। ਅੱਛਾ, ਇਹਦੇ ਕੀ ਪੁਆਇੰਟਸ ਨੇ, ਖਾਸ ਰੀਜ਼ਨਸ ਕੀ ਨੇ? ਯਾਰ ਇਹ ਮੇਰੀ ਪੇ ਗ੍ਰੇਡ ਤੋਂ ਉੱਪਰ ਦਾ ਕੁਐਸਚਨ ਹੈ, ਮੈਨੂੰ ਨਹੀਂ ਪਤਾ। ਅੱਛਾ, ਵੈਸੇ ਜਨਰਲੀ ਕੀ ਲੱਗਦਾ ਵਾ, ਮਤਲਬ ਆਈਟੀ ਵੱਲ ਫੋਕਸ ਜ਼ਿਆਦਾ ਵਾ, ਜ਼ਿਆਦਾ ਇਨਵੈਸਟ ਆਈਟੀ 'ਚ ਹੋ ਰਿਹਾ ਵਾ, ਜਾਂ ਫਿਰ ਆਈਟੀ ਵਾਲੇ ਯੂਥ ਦਾ ਫੋਕਸ ਜ਼ਿਆਦਾ ਵਾ? ਮੈਨੂੰ ਲੱਗਦਾ ਕਾਫੀ ਪੁਰਾਣਾ ਸਟਾਰਟ ਹੋਇਆ ਨਾ, ਅਰਾਊਂਡ 80s 90s ਦੇ ਵਿੱਚ ਸਟਾਰਟ ਹੋ ਗਿਆ ਸੀਗਾ, ਸੋ ਉਸ ਕਰਕੇ ਫਿਰ ਵਧੀਆ ਮੈਨੂੰ ਲੱਗਦਾ, ਇਸ ਕਰਕੇ ਹੁਣ ਪਿਕਅਪ ਕਰ ਰਿਹਾ, ਕਾਫੀ ਜ਼ਿਆਦਾ ਗਰੋਥ ਸ਼ੋ ਕਰ ਰਿਹਾ ਉਸ ਸੈਕਟਰ ਦੇ ਵਿੱਚ। ਚਲੋ ਜੀ, ਪੂਰੇ ਪਰਿਵਾਰ ਨਾਲ ਗੱਲਬਾਤ ਕਰਕੇ, ਮੁਲਾਕਾਤ ਕਰਕੇ ਸਾਨੂੰ ਬਹੁਤ ਅੱਛਾ ਲੱਗਾ। ਵਿਊਅਰਸ, ਉਮੀਦ ਹੈ ਤੁਹਾਨੂੰ ਵੀ ਬਹੁਤ ਅੱਛਾ ਲੱਗਾ ਹੋਵੇਗਾ। ਜਿਹੜੇ ਮੇਰੇ ਭਰਾ ਇੱਥੇ ਕਰਤਾਰਪੁਰ ਸਾਹਿਬ ਆਉਣਾ ਚਾਹੁੰਦੇ ਨੇ ਲੇਕਿਨ ਉਹਨਾਂ ਨੂੰ ਪ੍ਰੋਸੈਸ ਦਾ ਨਹੀਂ ਪਤਾ, ਤੇ ਮੇਰੇ ਭਰਾ ਨੇ ਉਹਨਾਂ ਨੂੰ ਪ੍ਰੋਸੈਸ ਵੀ ਸਮਝਾ ਦਿੱਤਾ ਹੈ। ਉਮੀਦ ਹੈ ਤੁਹਾਨੂੰ ਸਮਝ ਆ ਗਈ ਹੋਵੇਗੀ। ਮੈਨੂੰ ਇਜਾਜ਼ਤ ਦਿਓ, ਰੱਬ ਰਾਖਾ।